Day after Modi Carney reset ties, official Canadian government report doubles down on Niger killing allegations. ਜਿਹੜੀ ਸੀਸਸ ਦੀ ਰਿਪੋਰਟ ਹੈ ਵਿਚ ਨੇਮਡ ਇੰਡੀਆ ਪ੍ਰੋਮੀਨੈਂਟਲੀ ਉਹਨੇ ਕਿਹਾ ਕਿ ਮੇਨ ਪਰਪੀਟਰੇਟਰ ਆਫ ਫੋਰਨ ਇੰਟਰਫੇਰੈਂਸ ਐਂਡ ਐਸਪਾਇਨੇਜ ਅਗੇਂਸਟ ਕੈਨੇਡਾ ਕਿ ਇਹ ਵੱਡਾ ਐਕਟਰ ਹੈ ਇੰਡੀਆ ਜਿਹੜਾ ਕੈਨੇਡਾ ਦੇ ਮਾਮਲਿਆਂ 'ਚ ਇੰਟਰਫੇਅਰ ਵੀ ਕਰ ਰਿਹਾ ਹੈ ਔਰ ਐਸਪਾਇਨੇਜ ਵੀ ਹੈ links between the government of India and the Niger murder signal a significant escalation in India's repression efforts against the Khalistan movement and a clear intent to target individuals in North America. It said investigations point to a link between agents of the government of India and criminal networks to sow violent activity in South Asian communities in Canada. That 6 Indian diplomats were expelled to disrupt this network. ਇਹ ਜਿਹੜਾ ਕ੍ਰਿਮੀਨਲ ਨੈਟਵਰਕ ਇਹਨਾਂ ਨੇ ਖੜਾ ਕੀਤਾ ਹੈ 6 ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਚੋਂ ਇਸ ਲਈ ਕੱਢਿਆ ਗਿਆ ਤਾਂ ਕਿ ਇਹ ਜਿਹੜਾ ਕ੍ਰਿਮੀਨਲ ਨੈਕਸਸ ਹੈ ਇਹਨਾਂ ਨੇ ਬਣਾਇਆ ਹੋਇਆ ਇਸ ਨੂੰ ਖਤਮ ਕੀਤਾ ਜਾਏ Canada must remain vigilant about continued foreign interference conducted by the government of India, not only within ethnic, religious and cultural communities, but also in Canada's political system. और उन्होंने कहा कि भाई ये जी है ऑफिशियल कमीशन एलिगेशन अगेंस्ट न्यू दिल्ली ऑफ पॉलिटिकल इंटरफेरेंस एंड द alleged use of proxies to influence elections by the Indian government in January this year. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 19 ਜੂਨ 2025 5 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਹਰਵਿੰਦਰ ਸਿੰਘ ਰੰਧਾਵਾ ਜੀ ਵੱਲੋਂ ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਵਿੰਦਰ ਸਿੰਘ ਰੰਧਾਵਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਨੇ ਮਿੰਨਤਾਂ ਤਰਲੇ ਕਰਕੇ ਕੈਨੇਡਾ ਵਿੱਚ G7 ਦੇ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਤਾਂ ਹਾਸਲ ਕਰ ਲਿਆ ਪਰ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਸੀਸਸ ਨੇ ਭਾਰਤ ਨੂੰ ਇੱਕ ਵੱਡਾ ਝਟਕਾ ਦਿੱਤਾ ਮੋਦੀ ਦੇ ਕੈਨੇਡਾ ਛੱਡਣ ਤੋਂ ਕੁਝ ਘੰਟਿਆਂ ਬਾਅਦ ਸੀਸਸ ਨੇ ਆਪਣੀ 2024 ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਦਖਲਅੰਦਾਜ਼ੀ ਕਰਨ ਦਾ ਜਿਹੜਾ ਦੋਸ਼ੀ ਵੀ ਦੱਸਿਆ ਗਿਆ ਅਤੇ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਲਈ ਵੀ ਜ਼ਿੰਮੇਵਾਰ ਦੱਸਿਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਚੀਰਾ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਵਿੰਦਰ ਸਿੰਘ ਰੰਧਾਵਾ ਡਾਲਸ ਟੈਕਸਸ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਹ ਵੀਰ ਸਮੁੱਚਾ ਪਰਿਵਾਰ ਪੰਥ ਨੂੰ ਸਮਰਪਿਤ ਹੈ
ਔਰ ਜਦੋਂ ਉਹ ਨਿਊਯਾਰਕ ਦੇ ਵਿੱਚ ਸਨ ਉਦੋਂ ਵੀ ਪੰਥਕ ਐਕਟੀਵਿਟੀ, ਪ੍ਰੋਟੈਸਟ ਔਰ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਸਨ। ਫਿਰ ਇੱਥੋਂ ਡਾਲਸ ਮੂਵ ਕਰ ਗਏ ਕਈ ਵਾਰੇ ਪਹਿਲਾਂ। ਔਰ ਜਦੋਂ ਮੇਰਾ ਡਾਲਸ ਜਾਣਾ ਹੋਇਆ, ਕਿਉਂਕਿ ਨਿਊਯਾਰਕ ਵੀ ਮਿਲਦੇ ਰਹਿੰਦੇ ਸੀ, ਉੱਥੇ ਮਿਲੇ। ਔਰ ਲਗਾਤਾਰਤਾ ਨਾਲ ਗੁਰਦੁਆਰਾ ਸਿੰਘ ਸਭਾ ਡਾਲਸ ਦੇ ਪ੍ਰਬੰਧਕੀ ਨਿਜ਼ਾਮ ਦਾ ਵੀ ਹਿੱਸਾ ਨੇ, ਹਰ ਸਮਾਜਿਕ, ਸਿਆਸੀ, ਧਾਰਮਿਕ ਐਕਟੀਵਿਟੀ ਦਾ ਵੀ ਹਿੱਸਾ ਬਣਦੇ ਨੇ। ਔਰ TV 84 ਦੇ ਖੈਰ ਖੁਆਹ ਨੇ, ਹਮੇਸ਼ਾ ਹੀ ਜਿਹੜਾ ਉਹ ਲਿਬਰਲੀ ਸਪੋਰਟ ਕਰਦੇ ਨੇ। ਸੋ ਅਸੀਂ ਸਰ ਹਰਵਿੰਦਰ ਸਿੰਘ ਰੰਧਾਵਾ, ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਮੁੱਖ ਟੌਪਿਕ ਦੇ ਉੱਤੇ ਗੱਲ ਕਰੀਏ ਕਿ ਕਿਵੇਂ ਮੋਦੀ ਦੇ ਕੈਨੇਡਾ ਛੱਡਣ ਤੋਂ ਕੁਝ ਘੰਟੇ ਦੇ ਵਿੱਚ ਸੀਸਸ ਨੇ ਆਪਣੀ ਸਾਲਾਨਾ ਰਿਪੋਰਟ 2024 ਦੀ ਜਾਰੀ ਕਰਕੇ ਭਾਰਤ ਨੂੰ ਦਖਲਅੰਦਾਜ਼ੀ ਲਈ ਵੀ, ਜਿਹੜੀ ਉਹਨਾਂ ਦੇ ਇਲੈਕਸ਼ਨ ਸਿਸਟਮ 'ਚ ਹੈ 2024 ਵਰ੍ਹੇ 'ਚ, ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ ਦੇ ਵਿੱਚ ਜਿਹੜਾ ਹੈ ਅਗੇਨ ਜੋ ਉਹਨਾਂ ਦਾ ਰੋਲ ਸੀ, ਜਿਹਦੇ ਥੱਲੇ ਫਿਰ ਉਹਨਾਂ ਦੇ 6 ਡਿਪਲੋਮੈਟ ਕੱਢੇ ਗਏ, ਉਸ ਨੂੰ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਜਿਹੜਾ ਉਹ ਪ੍ਰੋਮੀਨੈਂਟ ਥਾਂ ਦਿੱਤੀ ਹੈ, ਜਿਸ ਦੇ ਉੱਤੇ ਭਾਰਤ ਦੇ ਵਿੱਚ ਕਾਫੀ ਚੀਕਾਂ ਪਈਆਂ ਹੋਈਆਂ ਨੇ। ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਤੇ ਵੌਇਸਿਸ ਫਾਰ ਫਰੀडम ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਉਹਨਾਂ ਵੱਲੋਂ ਕੱਲ ਇੱਕ ਸਮਾਗਮ, ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਔਰ UN ਕੰਪਲੈਕਸ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਕਰਨ ਦੇ ਲਈ ਤੁਹਾਨੂੰ ਕਾਫੀ ਪ੍ਰੋਸੈਸ 'ਚੋਂ ਲੰਘਣਾ ਪੈਂਦਾ ਹੈ ਸਪੇਸ ਲੈਣ ਲਈ। ਔਰ ਯੂਨਾਈਟਿਡ ਨੇਸ਼ਨ ਚਰਚ ਸੈਂਟਰ 777 ਯੂਨਾਈਟਿਡ ਨੇਸ਼ਨਸ ਪਲਾਜ਼ਾ ਨਿਊਯਾਰਕ ਵਿਖੇ ਉਹਨਾਂ ਨੇ ਜਿਹੜਾ ਟਰੂਥ ਇਨ ਸੋਲੀਡੈਰਿਟੀ ਨਾਂ ਦੇ ਥੱਲੇ, ਕਿਉਂਕਿ ਇੱਕ ਹੈ ਜਿੱਥੇ ਅਸੀਂ ਸਿਰਫ ਆਪਣੀ ਗੱਲ ਕਰਦੇ ਹਾਂ, ਉਹ ਅਸੀਂ ਗੁਰਦੁਆਰਿਆਂ 'ਚ ਵੀ ਕਰਦੇ ਹਾਂ, ਸਾਡੇ ਨਾਲ ਕੀ ਹੋਇਆ, ਜਾਂ ਜਦੋਂ ਗੁਰਦੁਆਰਿਆਂ ਵੱਲੋਂ ਜਾਂ ਸਿੱਖ ਸੰਸਥਾਵਾਂ ਵੱਲੋਂ ਕੋਈ ਸੈਮੀਨਾਰ ਆਰਗੇਨਾਈਜ਼ ਕੀਤੇ ਜਾਂਦੇ ਨੇ ਤਾਂ ਉਹਦੇ 'ਚ ਵੀ ਸਾਡੀ ਆਪਣੀ ਗੱਲ ਹੁੰਦੀ ਹੈ। ਪਰ ਇਹ ਜਿਹੜਾ ਉਦਮ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸਿਸ ਫਾਰ ਫਰੀडम ਨੇ ਕੀਤਾ ਹੈ, ਉਹਨਾਂ ਨੇ 5 ਹੋਰ ਉਹ ਓਪਰੈਸਡ ਗਰੁੱਪ, ਜਿਨ੍ਹਾਂ 'ਚ 4 ਗਰੁੱਪ ਨੇ, ਜ਼ਾਹਰ ਹੈ ਆਪਣੇ ਮੁਲਕ ਲਈ ਜਾਂ ਆਪਣੇ ਦੁਸ਼ਮਣ ਦੇ ਹੱਥਾਂ 'ਚ ਪਰਸੀਕਿਊਟ ਹੋ ਰਹੇ ਨੇ, ਤੇ ਇੱਕ ਇੰਡੀਪੈਂਡੈਂਟ ਮੁਲਕ ਯੂਕਰੇਨ, ਜਿਸ ਦੇ ਉੱਤੇ ਜਿਹੜਾ ਰਸ਼ੀਆ ਲਗਾਤਾਰ ਹਮਲੇ ਕਰ ਰਿਹਾ। ਸੋ ਇਹ ਜਿਹੜਾ ਇਸ ਇੱਕ ਜੁਆਇੰਟ ਫਰੰਟ ਹੈ ਜਿਸ ਨੂੰ ਟਰੂਥ ਇਨ ਸੋਲੀਡੈਰਿਟੀ, ਕਿ ਇੱਕ ਮੁਠਤਾ ਨਾਲ ਅਸੀਂ ਸੱਚ ਨਾਲ ਖੜੇ ਹਾਂ। ਇਹ ਗਲੋਬਲ ਕਮੈਮੋਰੇਸ਼ਨ ਆਫ ਰੈਜ਼ਿਸਟੈਂਸ ਐਂਡ ਰੈਜ਼ਿਲੀਅੰਸ ਕਾਨਫਰੰਸ, ਕਿ ਅਸੀਂ ਰੈਜ਼ਿਲੀਅੰਸ ਵੀ ਸ਼ੋਅ ਕਰ ਰਹੇ ਹਾਂ ਔਰ ਇਹ ਗਲੋਬਲੀ ਅਸੀਂ ਆਪਣੀ ਇਕਮੁਠਤਾ ਦਾ ਇਜ਼ਹਾਰ ਕਰਦੇ ਹਾਂ। ਇਹ ਕਾਨਫਰੰਸ ਜਿਹੜੀ ਹੈ ਕੱਲ 1 ਵਜੇ ਤੋਂ 5 ਵਜੇ ਤੱਕ UN ਚਰਚ ਸੈਂਟਰ 777 ਯੂਨਾਈਟਿਡ ਨੇਸ਼ਨਸ ਪਲਾਜ਼ਾ ਨਿਊਯਾਰਕ 'ਚ ਹੋਣ ਜਾ ਰਹੀ ਹੈ। ਔਰ ਇਸ ਦੇ ਵਿੱਚ ਜਿਹੜੀਆਂ ਮੇਨ ਕਮਿਊਨਿਟੀਜ਼ ਨੇ, ਇਹਨਾਂ 'ਚ ਜ਼ਾਹਰ ਹੈ ਕਿ ਸਿੱਖ ਕਮਿਊਨਿਟੀ ਜਿਹੜਾ ਇਹ ਘੱਲੂਘਾਰਾ 41ਵੀਂ ਵਰ੍ਹੇਗੰਢ ਵੀ ਹੈ ਦੁਖਦ, ਔਰ ਸਾਡੇ ਕੌਮੀ ਘਰ ਖਾਲਿਸਤਾਨ ਦੀ ਸਟਰਗਲ ਵੀ ਹੈ। ਸੋ ਸਿੱਖ ਕਮਿਊਨਿਟੀ, ਸਾਡੀ ਸਟਰਗਲ ਦਾ ਹਿਸਟੋਰੀਕਲ ਪਰਸਪੈਕਟਿਵ ਕੀ ਹੈ, ਮਾਡਰਨ ਚੈਲੰਜਸ ਕੀ ਨੇ ਔਰ ਸੋਲਿਊਸ਼ਨ ਕੀ ਹੈ, ਇਸ ਦੇ ਉੱਤੇ ਗੱਲਬਾਤ ਹੋਏਗੀ। ਫਿਰ ਰੋਹਿੰਗਿਆ ਮੁਸਲਮਾਨ, ਜਿਨ੍ਹਾਂ ਦੀ ਐਥਨਿਕ ਕਲੀਨਜ਼ਿੰਗ ਹੋ ਰਹੀ ਹੈ, ਰਿਫਿਊਜੀ ਕ੍ਰਾਈਸਿਸ ਹੈ, ਕਿਉਂਕਿ ਰੋਹਿੰਗਿਆ ਨੂੰ ਈਵਨ ਯੂਨਾਈਟਿਡ ਨੇਸ਼ਨਸ ਨੇ ਵੀ ਉਹਨਾਂ ਦੇ ਜੈਨੋਸਾਈਡ ਨੂੰ ਮਾਨਤਾ ਦਿੱਤੀ ਹੈ। ਇਹੀ ਕਾਰਨ ਹੈ ਕਿ ਮਿਆਂਮਾਰ, ਜਿੱਥੋਂ ਦੇ ਫੌਜੀ ਜੰਟਾਂ ਵੱਲੋਂ ਰੋਹਿੰਗਿਆ ਨੂੰ ਪਰਸੀਕਿਊਟ ਕੀਤਾ ਜਾ ਰਿਹਾ ਹੈ, ਕੱਢਿਆ ਜਾ ਰਿਹਾ, ਕਿਉਂਕਿ ਰੋਹਿੰਗਿਆ ਮੁਸਲਮਾਨ ਮੂਲ ਰੂਪ ਦੇ ਵਿੱਚ ਬੰਗਾਲੀ ਓਰੀਜਨ ਦੇ ਨੇ ਔਰ ਉਹਨਾਂ ਦੇ ਨਾਲ ਬਹੁਤ, ਔਰ ਮਿਆਂਮਾਰ ਮੁੱਖ ਤੌਰ 'ਤੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਦਾ ਰੇਸ ਵੀ ਉਹਨਾਂ ਦੀ ਵੱਖਰੀ ਹੈ, ਲੇਕਿਨ ਇਹ ਜਿਹੜੇ ਨੇ ਇਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ। ਫਿਰ ਅਰਮੀਨੀਅਨ ਲੋਕ, ਬੇਸ਼ੱਕ ਅਰਮੀਨੀਆ ਦਾ ਹੁਣ ਆਪਣਾ ਮੁਲਕ ਹੈ, ਲੇਕਿਨ ਅਰਮੀਨੀਅਨ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਇਸ ਮੁਲਕ ਦੇ ਅੰਦਰ ਲਗਾਤਾਰਤਾ ਨਾਲ ਇਸ ਗੱਲ ਦੇ ਉੱਤੇ ਕੰਮ ਕਰਦੀਆਂ ਰਹੀਆਂ ਨੇ, ਹੁਣ ਵੀ ਕਰਦੀਆਂ ਨੇ, ਕਿ 1914 1918 ਫਸਟ ਵਰਲਡ ਵਾਰ ਦੇ ਦੌਰਾਨ, ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਬਾਅਦ ਪਿੱਛੋਂ ਵੀ ਉਹਨਾਂ ਦਾ ਇਹ ਦੋਸ਼ ਹੈ ਕਿ ਤੁਰਕ ਜਿਹੜੇ ਉਸ ਵੇਲੇ ਓਟੋਮਨ ਅੰਪਾਇਰ ਸੀ, ਸਲਤਨਤ ਜਿਹੜਾ ਉਸਮਾਨੀਆ ਉਹਨੂੰ ਕਹਿੰਦੇ ਸੀ, ਵੀ ਉਹਨਾਂ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ। ਇਸ ਨੂੰ ਵੈਸੇ ਤੁਰਕੀ ਨੇ ਲੰਬਾ ਵਕਤ ਨਹੀਂ ਮੰਨਿਆ, ਲੇਕਿਨ ਪ੍ਰੈਜ਼ੀਡੈਂਟ ਓਬਾਮਾ ਦੇ ਪੀਰੀਅਡ 'ਚ ਫਿਰ ਅੰਡਰਸਟੈਂਡਿੰਗ ਵੀ ਹੋਈ। ਔਰ ਦੂਸਰਾ, ਸੋ ਅਰਮੀਨੀਅਨ ਵੀ ਆਪਣੇ ਲਗਭਗ 100 ਸਾਲ ਬਾਅਦ ਉਹ ਕਾਮਯਾਬ ਹੋਏ
ਆਪਣੀ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਵਾਉਣ 'ਚ US ਕਾਂਗਰਸ ਸੈਨੇਟ ਦੇ ਵਿੱਚ ਵੀ ਅਰਮੀਨੀਅਨ ਜੈਨੋਸਾਈਡ ਨੂੰ ਮੰਨਿਆ ਗਿਆ। ਸੋ ਉਸ ਦੇ ਉੱਤੇ ਗੱਲ ਹੋਏਗੀ। ਯੂਕਰੇਨੀਅਨ ਨੇਸ਼ਨ ਯੂਕਰੇਨ ਤਾਂ ਉਹਨਾਂ ਨੂੰ ਇਹ ਹੈ ਕਿ ਵੀ ਜੇ UN ਚਾਰਟਰ ਜਾਂ ਇੰਟਰਨੈਸ਼ਨਲ ਲਾਅ ਸੋਵਰਨਿਟੀ ਦੀ ਗੱਲ ਕਰਦਾ ਹੈ ਤੇ ਇਹ ਕਿਹੋ ਜਿਹਾ ਚਾਰਟਰ ਤੇ ਕਿਹੋ ਜਿਹਾ ਇੰਟਰਨੈਸ਼ਨਲ ਲਾਅ ਹੈ ਕਿ ਯੂਕਰੇਨ ਮੁਲਕ ਦਾ 20% ਤੋਂ ਜ਼ਿਆਦਾ ਏਰੀਆ ਜਿਹੜਾ ਉਹ ਮੱਲ ਲਿਆ ਉਹਨਾਂ ਨੇ ਰਸ਼ੀਆ ਨੇ, ਔਰ ਉਸ ਦੇ ਉੱਤੇ ਕੋਈ ਜਿਹੜਾ ਉਹ ਲਗਾਤਾਰ ਕਿਲਿੰਗਸ ਵੀ ਹੋ ਰਹੀਆਂ ਨੇ। ਸੋ ਉਹਨਾਂ ਦੀ ਨੁਮਾਇੰਦਗੀ ਵੀ ਫਿਰ ਪੀਪਲ ਆਫ ਕਸ਼ਮੀਰ, ਇੰਡੀਅਨ ਆਕੂਪਾਈਡ ਕਸ਼ਮੀਰ ਕਿ ਭਾਈ ਉੱਥੇ ਕਿਵੇਂ ਇੰਡੀਅਨ ਆਕੂਪੇਸ਼ਨ 70 ਸਾਲਾਂ ਤੋਂ ਹੈ, ਉੱਥੇ ਕਿਵੇਂ ਜ਼ੁਲਮ ਹੋ ਰਹੇ ਨੇ ਕਸ਼ਮੀਰੀਆਂ ਦੇ ਉੱਤੇ, ਔਰ ਇਹ ਸਾਰੇ ਦੇ ਨਾਲ ਦੇ ਵਿੱਚ ਜਿਹੜਾ ਮੁੱਖ ਤੌਰ ਦੇ ਉੱਤੇ ਇਹ 5 ਜਿਹੜੀਆਂ ਪਰਸੀਕਿਊਟਡ ਕਮਿਊਨਿਟੀਜ਼ ਨੇ ਇਹਨਾਂ ਦੀ ਗੱਲ ਹੋਏਗੀ। ਔਰ ਇਸ ਦੇ ਉੱਤੇ ਜਿਹੜਾ ਪ੍ਰੋਮੀਨੈਂਟ ਸਪੀਕਰਸ ਜਿਹੜੇ ਇਨਫੈਕਟ ਜਿਹੜੇ ਓਪਨਿੰਗ ਸਪੀਕਰ ਹੈ ਉਹ ਜਿਨ੍ਹਾਂ ਨੇ ਇਸ ਨੂੰ ਇਹ ਬਾਰ ਐਸੋਸੀਏਸ਼ਨ ਦੀ ਵੀ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਉਹਨਾਂ ਦਾ ਰੋਲ ਹੈ। ਪ੍ਰੋਫੈਸਰ ਸੋਫੀਆ ਮੁਸਟਵਾਲਕਾ ਰੋਮਾ ਇਹ ਨਿਊਯਾਰਕ ਸਟੇਟ ਬਾਰ ਐਸੋਸੀਏਸ਼ਨ ਦੀ ਕੋ-ਚੇਅਰ ਹੈ ਤੇ ਯੂਨਾਈਟਿਡ ਨੇਸ਼ਨਸ ਕਮੇਟੀ ਦੇ ਵਿੱਚ, ਔਰ ਇਹ ਮੈਂਬਰ ਹੈ ਯੂਰਪੀਅਨ ਅਫੇਅਰਸ ਕਮੇਟੀ ਐਂਡ ਫਾਰਮਰ ਮੈਂਬਰ ਇੰਟਰਨੈਸ਼ਨਲ ਹਿਊਮਨ ਰਾਈਟਸ ਕਮੇਟੀ ਐਟ ਦਾ ਨਿਊਯਾਰਕ ਸਿਟੀ, ਔਰ ਕੌਂਸਲ ਫਾਰ ਇੰਟਰਨੈਸ਼ਨਲ ਅਫੇਅਰਸ ਦੇ ਵਿੱਚ ਵੀ ਉਹਦਾ ਥਾਂ ਹੈ। ਇਸੇ ਤਰ੍ਹਾਂ ਇਰਿਆਮਾ ਗੁਡਿਆਮਾ ਇਹ ਪ੍ਰੋਗਰਾਮ ਡਿਵੈਲਪਰ ਹੈ ਰੈਜ਼ਮ 'ਚ, ਪਰਸਿਸਟੈਂਟ ਹਿਊਮੈਨੀਟੇਰੀਅਨ ਚਾਈਲਡ ਰਾਈਟਸ ਐਡਵੋਕੇਟ ਹੈ। ਸੋ ਇਹ ਜਿਹੜੇ ਨੇ, ਔਰ ਇਸੇ ਤਰ੍ਹਾਂ ਅਰਮੀਨੀਅਨ ਵੱਲੋਂ ਮਿਸਟਰ ਹੈਰੀ ਮਿਲਾਨ ਇਹ ਵਾਈਸ ਚੇਅਰ ਨੇ ਅਰਮੀਨੀਅਨ ਅਮਰੀਕਨ ਸੁਸਾਇਟੀ ਦੇ, ਉਹ ਕਰਨਗੇ। ਇਸੇ ਤਰ੍ਹਾਂ ਰੋਹਿੰਗਿਆ ਮੁਸਲਮਾਨਾਂ ਵੱਲੋਂ ਉਹਨਾਂ ਦੀ ਐਥਨਿਕ ਕਲੀਨਜ਼ਿੰਗ ਰਿਫਿਊਜੀ ਕ੍ਰਾਈਸਿਸ ਡਾਕਟਰ ਆਗਾ ਸਲੇ ਇਹ ਜਿਹੜੇ ਨੇ ਕੁਈਨਜ਼ ਕਮਿਊਨਿਟੀ ਬੋਰਡ ਦੇ ਜਿਹੜੇ ਨੇ ਇਹ ਵੀ ਮੈਂਬਰ ਰਹੇ ਨੇ, ਔਰ ਸੋਸ਼ਲ ਅਪਲਿਫਟ ਨੌਲੇਜ ਹੋਪ ਇਨੀਸ਼ੀਏਟਿਵ ਵੀ ਇਹਨਾਂ ਨੇ ਫਾਊਂਡ ਕੀਤਾ ਹੈ। ਸਿੱਖ ਕਮਿਊਨਿਟੀ ਦਾ ਸਾਰਾ ਕੇਸ ਉਸ ਦੇ ਲਈ ਮੇਰੀ ਪ੍ਰੈਜੈਂਟੇਸ਼ਨ ਵੀ ਹੈ। ਔਰ ਇਸੇ ਤਰ੍ਹਾਂ ਜਿਹੜੀ ਜਨਰਲ ਸੈਕਟਰੀ ਨੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਹਰਜਿੰਦਰ ਸਿੰਘ ਉਹ ਵੀ ਸਪੀਕਰ ਹੋਣਗੇ, ਤੇ ਸਵਰਨਜੀਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਯੂਨਾਈਟਿਡ ਨੇਸ਼ਨਸ ਐਂਡ NGO ਕਾਉਂਸਲ ਦੇ ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੋਏਗੀ। ਕਸ਼ਮੀਰੀਆਂ ਦੇ ਬਿਹਾਫ ਤੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਮਿਸਟਰ ਰਾਜਾ ਰਜ਼ਾਕ ਉਹ ਜਿਹੜਾ ਕਸ਼ਮੀਰੀਆਂ ਦਾ ਪਰਸਪੈਕਟਿਵ ਪੇਸ਼ ਕਰਨਗੇ, ਔਰ ਇਹਨਾਂ ਨੂੰ ਪੈਨਲ ਡਿਸਕਸ਼ਨ ਦੇ ਮੋਡਰੇਟਰ ਜਿਹੜੇ ਨੇ ਜਸਪ੍ਰੀਤ ਕੌਰ ਵਕੀਲ ਉਹ ਹੋਣਗੇ, ਔਰ ਪੈਨਲ ਡਿਸਕਸ਼ਨ ਦੇ ਵਿੱਚ ਵਾਂਡਾ ਸੈਂਚਟ ਲੀਗਲ ਡਾਇਰੈਕਟਰ ਯੂਨਾਈਟਿਡ ਸਿੱਖਸ ਦੀ ਹੈਰੀ ਮਿਲਾਨ ਸੋਫੀਆ ਪ੍ਰੋਫੈਸਰ ਸੋਫੀਆ ਔਰ ਡਾਕਟਰ ਹੈਨਕ ਗੈਵਲਸਾ PhD ਇਹ ਹੋਣਗੇ, ਔਰ ਦੂਸਰੇ ਸੈਸ਼ਨ ਦੀ ਪੈਨਲ ਡਿਸਕਸ਼ਨ ਨੂੰ ਜਿਹੜਾ ਉਹ ਅਮਨਜੋਤ ਕੌਰ ਜਿਹੜਾ ਉਹ ਮੋਡਰੇਟ ਕਰਨਗੇ। ਸੋ ਅਸੀਂ ਇਹ ਰਿਕਮੈਂਡ ਵੀ ਕਰਾਂਗੇ, ਹਾਲਾਂ ਲਿਮਿਟਡ ਸਪੇਸ ਹੁੰਦਾ ਇਹਨਾਂ ਸਪੇਸਿਸ ਤੇ, ਔਨ ਇਨਵੀਟੇਸ਼ਨ ਵਾਲਾ ਕੰਮ ਹੀ ਹੁੰਦਾ, ਪਰ ਫਿਰ ਵੀ ਮੈਂ ਅਗੇਨ ਇਹ ਅਨਾਉਂਸ ਕਰਦੇ ਹਾਂ ਕਿ ਜਿਹੜੇ ਐਟਲੀਸਟ ਲੋਕਲ, ਕਿਉਂਕਿ ਬਹੁਤ ਸ਼ਾਰਟ ਟਾਈਮ ਦੇ ਉੱਤੇ ਸਾਰਾ ਫੰਕਸ਼ਨ ਵਰਲਡ ਸਿੱਖ ਪਾਰਲੀਮੈਂਟ ਔਰ ਵਾਇਸਿਸ ਫਾਰ ਫਰੀडम ਨੇ ਆਰਗੇਨਾਈਜ਼ ਕੀਤਾ ਹੈ। ਸੋ ਉਹਦੇ ਵਿੱਚ ਜਿਹੜੇ ਸੱਜਣ ਖਾਸ ਤੌਰ ਤੇ ਯੰਗਸਟਰਸ ਜਿਨ੍ਹਾਂ ਦੇ ਫਾਇਦੇ 'ਚ ਵੀ ਹੁੰਦਾ ਹੈ ਕਿ ਭਾਈ ਅਸੀਂ ਕਿਵੇਂ ਆਊਟਰੀਚ ਕਰ ਰਹੇ ਹਾਂ ਬਾਕੀ ਕਮਿਊਨਿਟੀਜ਼ ਦੇ ਨਾਲ ਵੀ। ਸੋ ਉਹ ਇਸ UN ਚਰਚ ਸੈਂਟਰ 777 ਯੂਨਾਈਟਿਡ ਨੇਸ਼ਨਸ ਪਲਾਜ਼ਾ ਨਿਊਯਾਰਕ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਵਾਉਣ, ਔਰ ਇਹ ਸ਼ਾਰਪ 12:45 ਦੇ ਉੱਤੇ ਉਸ ਦਾ ਦਰਵਾਜ਼ਾ ਖੁੱਲ੍ਹੇਗਾ ਔਰ 1 ਵਜੇ ਸ਼ਾਰਪ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਹੋ ਜਾਏਗੀ। ਦੇਖੋ ਡਿਵੈਲਪਮੈਂਟਸ ਤਾਂ ਬੜੀ ਤੇਜ਼ੀ ਨਾਲ ਹੋ ਰਹੀਆਂ ਨੇ, ਔਰ ਜੇ ਅਸੀਂ ਨੈਰੇਟਿਵ ਦੀ ਗੱਲ ਦੇਖਣੀ ਹੋਏ, ਇੱਕ ਪਾਸੇ ਤਾਂ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਉਹ ਆਪਣੀ ਥਾਂ 'ਤੇ ਆਪਣਾ ਕੰਮ ਕਰਦਾ ਹੀ ਹੈ, ਪਰ ਮੈਂ ਇਹ ਦੇਖਦਾ ਕਿ ਵੀ ਕਿਵੇਂ ਜੋ ਘਟਨਾਕ੍ਰਮ ਇਹ ਸਾਰੇ ਦੌਰ 'ਚ ਸਾਹਮਣੇ ਆਇਆ ਸੀ। ਕੱਲ੍ਹ ਜਿਹੜਾ ਪ੍ਰੋਗਰਾਮ ਕੀਤਾ ਸਾਡੇ ਸਾਰੇ ਹੀ ਸੈਗਮੈਂਟਸ ਨੂੰ ਪਸੰਦ ਕੀਤਾ ਗਿਆ। ਖਾਸ ਤੌਰ 'ਤੇ ਕੱਲ੍ਹ ਵੀ ਅਸੀਂ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਦੇ 2 ਸਾਲ ਪੂਰੇ ਹੋਣ ਦੇ ਉੱਤੇ ਸਾਡਾ ਲੀਡ ਸੈਗਮੈਂਟ ਸੀ ਕਿ ਵੀ ਕਿਵੇਂ ਉਹਨਾਂ ਦੀ ਸ਼ਹਾਦਤ ਨੇ ਇਸ ਕੇਸ ਨੂੰ ਹਾਈਲਾਈਟ ਕੀਤਾ। ਫਿਰ G7 ਮੀਟ ਜਿਹੜੀ ਆਲਮੋਸਟ ਉਹਨਾਂ ਡੇਟਾਂ ਦੇ ਵਿੱਚ ਹੀ ਸੀ, ਹਾਲਾਂ ਉਹ ਤਾਂ ਡੇਟ ਪਹਿਲਾਂ ਫਿਕਸ ਕੀਤੀ ਹੁੰਦੀ ਹੈ। 50 ਸਾਲਾ G7 ਦਾ ਜਿਹੜਾ ਉਹ ਸਮਿਟ ਮੌਕਾ ਸੀ,
ਲੇਕਿਨ ਕਿਉਂਕਿ ਉਹੀ ਦਿਨ ਜਿਹੜੇ ਉਹਨਾਂ ਨੇ ਕੈਨੇਡਾ 'ਚ ਸੈੱਟ ਕੀਤੇ, ਸੈੱਟ ਤਾਂ ਸ਼ਾਇਦ 2 ਸਾਲ ਪਹਿਲਾਂ ਹੋਏ ਹੋਣਗੇ ਜਾਂ ਉਸ ਤੋਂ ਵੀ ਪਹਿਲਾਂ, ਕਿਉਂਕਿ ਰੋਟੇਸ਼ਨ ਵਾਈਜ਼ ਇਹਦੀ ਪ੍ਰੈਜ਼ੀਡੈਂਸੀ ਹੁੰਦੀ ਹੈ। ਪਰ 2 ਸਾਲ ਪਹਿਲਾਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ। ਸੋ ਜ਼ਾਹਰ ਹੈ ਵੀ ਇਹ ਸਾਰਾ ਉਸ ਦੇ ਨਾਲ ਡੇਟਾਂ ਕਲੈਸ਼ ਹੋਈਆਂ। ਇਸ ਦਾ ਕੈਨੇਡਾ ਨੂੰ ਨੁਕਸਾਨ ਵੀ ਹੋਇਆ, ਸਾਨੂੰ ਇਸ ਦਾ ਫਾਇਦਾ ਇਸ ਢੰਗ ਨਾਲ ਹੋਇਆ ਕਿ ਕਿਉਂਕਿ ਆਲਰੇਡੀ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਨਾਲ ਸੰਬੰਧਿਤ ਜਿਹੜਾ ਹੈ ਉਹ ਇੱਕ ਟੈਂਪੋ ਬਣਿਆ ਹੀ ਹੋਇਆ ਹੈ। ਸਾਰੇ ਪੀਰੀਅਡ 'ਚ ਮੀਡੀਆ 'ਚ ਵੀ ਇਸ ਗੱਲ ਨੂੰ ਉਭਾਰਿਆ ਜਾਂਦਾ ਰਿਹਾ। ਲੇਕਿਨ ਕਿਉਂਕਿ ਐਨ 2 ਹਫ਼ਤੇ ਪਹਿਲਾਂ ਨਰਿੰਦਰ ਮੋਦੀ ਨੂੰ ਇਨਵੀਟੇਸ਼ਨ ਦਿੱਤਾ ਗਿਆ, ਹਾਲਾਂ ਜਿਵੇਂ ਮੈਂ ਕਿਹਾ ਸੀ ਕਿ ਵੀ ਮੋਦੀ ਜਾਂ ਇੰਡੀਆ ਕੋਈ G7 ਦਾ ਮੈਂਬਰ ਨਹੀਂ ਹੈ, ਪਰ G7 ਆਪਣੇ 7 ਮੁਲਕ ਜਿਹੜੇ ਆਲਮੋਸਟ ਦੁਨੀਆ ਦੀ 30% ਇਕੋਨਮੀ ਕੰਟਰੋਲ ਕਰਦੇ ਨੇ, ਉਹਨਾਂ ਨੇ ਐਕਸਟੈਂਡਡ ਇਨਵੀਟੇਸ਼ਨ ਐਜ਼ ਏ ਗੈਸਟ ਆਨਰ ਕਰਨ ਦੇ ਲਈ, ਤਾਂ ਕਿ ਦੂਸਰੇ ਵੀ ਇਨਵੋਲਵ ਹੋਣ, ਜਿਨ੍ਹਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਵੀ ਨੁਮਾਇੰਦਾ ਸੱਦਦੇ ਨੇ, ਯੂਰਪੀਅਨ ਯੂਨੀਅਨ ਦਾ ਵੀ ਸੱਦਦੇ ਨੇ, ਯੂਕਰੇਨ ਵਾਲੇ ਨੂੰ ਵੀ ਸੱਦਿਆ, ਇੰਡੀਆ ਵਾਲੇ ਨੂੰ ਵੀ ਸੱਦਿਆ। ਇਹ ਪਿਛਲੇ 6 ਸਾਲ ਤੋਂ ਇੰਡੀਆ ਨੂੰ ਸੱਦਣਾ ਸ਼ੁਰੂ ਕੀਤਾ ਸੀ। ਸੋ ਲਾਸਟ ਮਿੰਟ ਦੇ ਉੱਤੇ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ, ਜਿਸ ਦਾ ਭਾਰੀ ਵਿਰੋਧ ਹੋਇਆ। ਔਰ ਇਹ ਚੰਗੀ ਗੱਲ ਹੈ ਵੀ ਇਕੱਲਾ ਇੱਕ ਪੀਰੀਅਡ ਸੀ, ਅਸੀਂ 40 ਸਾਲ ਤਾਂ ਅਸੀਂ ਆਪਣੀ ਆਵਾਜ਼ ਆਪ ਹੀ ਸੁਣਦੇ ਰਹੇ ਕਿਉਂਕਿ ਕਿਸੇ ਦੇ ਕੰਨਾਂ ਤੱਕ ਪਹੁੰਚਦੇ ਨਹੀਂ ਸੀ, ਲੇਕਿਨ ਇੱਕ ਪਰਸਿਸਟੈਂਸ ਸੀ, ਇਹ ਗੱਲ ਜਾਰੀ ਰਹੀ। ਪਰ ਇਸ ਵਾਰ ਮੇਨ ਸਟ੍ਰੀਮ ਕੈਨੇਡੀਅਨ ਮੀਡੀਆ ਨੇ ਵੀ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਨੂੰ ਟਿਕ ਕੇ ਬਹਿਣ ਨਹੀਂ ਦਿੱਤਾ। ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਵੀ ਜਿਵੇਂ ਮੈਂ ਕਿਹਾ ਸੀ ਵੀ ਲਿਬਰਲ ਪਾਰਟੀ ਜਿਹੜੀ ਗਵਰਨਮੈਂਟ ਹੈ, ਉਹਨਾਂ ਦੇ ਵੀ 2 ਸਿੱਖ ਪਾਰਲੀਮੈਂਟੇਰੀਅਨਸ ਨੇ ਪ੍ਰੋਮੀਨੈਂਟਲੀ, ਪਲੱਸ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ, ਪਲੱਸ NDP ਪਾਰਟੀ ਦੀ ਕੈਲਗਰੀ ਤੋਂ ਨੁਮਾਇੰਦਾ। ਔਰ ਜਦੋਂ ਤੁਸੀਂ ਉਹਨਾਂ ਬੀਬੀਆਂ ਦੀ ਸਪੀਚ ਸੁਣਦੇ ਹੋ ਪਾਰਲੀਮੈਂਟ ਦੇ ਵਿੱਚ, ਔਰ ਤੁਸੀਂ ਅਨੀਤਾ ਆਨੰਦ ਫੋਰਨ ਮਿਨਿਸਟਰ ਔਰ ਮਾਰਕ ਕਾਰਨੀ, ਉਹਨਾਂ ਦੀਆਂ ਸ਼ਕਲਾਂ ਦੇਖੋ, ਸਾਫ਼ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਇਹ ਗਿਲਟੀ ਮਹਿਸੂਸ ਕਰ ਰਹੇ ਨੇ। ਲੇਕਿਨ ਦਬਾਅ ਕਈ ਪਾਸਿਓਂ ਬਣਦਾ ਹੈ, ਔਰ ਖ਼ਾਸ ਤੌਰ 'ਤੇ ਟੈਰਿਫ ਦੇ ਮਾਮਲੇ, ਜਿਵੇਂ ਅਮਰੀਕਾ ਨੇ ਕੈਨੇਡਾ ਨੂੰ ਇੱਕ ਪਾਸੇ ਪੁਸ਼ ਕੀਤਾ ਹੋਇਆ, ਇਕਨੋਮਿਕਲ ਰੀਜ਼ਨ, ਫਾਈਨੈਂਸ਼ੀਅਲ, ਬਹੁਤ ਸਾਰੇ ਦਬਾਅ ਥੱਲੇ। ਅਦਰਵਾਈਜ਼ ਤਾਂ 3 ਮਹੀਨੇ ਪਹਿਲਾਂ ਵੀ ਇਨਵਾਈਟ ਕੀਤਾ ਜਾ ਸਕਦਾ ਸੀ। ਅਖੀਰਲੇ 2 ਹਫ਼ਤੇ 'ਚ ਮਿੰਨਤਾਂ ਤਰਲੇ ਕਰਕੇ, ਜਿਵੇਂ ਤੁਸੀਂ ਕਿਹਾ ਕਿ ਵੀ ਇਨਵੀਟੇਸ਼ਨ ਲਿਆ। ਲੇਕਿਨ ਇਸ 'ਚ ਜਿਵੇਂ ਅਸੀਂ ਕੱਲ੍ਹ ਇਸ ਨੂੰ ਐਨਾਲਾਈਜ਼ ਕੀਤਾ ਸੀ ਕਿ ਈਵਨ ਜਿਹੜੇ ਨਿਰਪੱਖ ਤੌਰ ਦੇ ਉੱਤੇ ਇਸ ਸਾਰੇ ਨੂੰ ਦੇਖਣ ਵਾਲੇ ਨੇ, ਉਹਨਾਂ ਦਾ ਵੀ ਕਹਿਣਾ ਸੀ ਕਿ ਵੀ ਟੋਟਲ ਕਲੈਪਸ ਹੋ ਗਿਆ, G7 ਦਾ ਕਾਨਸੈਪਟ ਹੀ ਖਤਮ ਹੋ ਗਿਆ। ਹਾਲਾਂਕਿ ਇਸ 50 ਸਾਲਾਂ ਦੇ ਮੌਕੇ ਜਿਹੜਾ ਕੋਈ ਯੂਨੀਕ, ਜਦੋਂ ਟੈਰਿਫ ਵਾਰ ਚੱਲ ਰਹੀ ਹੈ G7 'ਚ ਅਮਰੀਕਾ ਤੋਂ ਇਲਾਵਾ ਬਾਕੀ ਸਾਰੇ ਮੁਲਕ ਤਾਂ ਵਿਕਟਮ ਹੀ ਨੇ ਇਸ ਟੈਰਿਫ ਵਾਰ ਦੇ। ਲੇਕਿਨ ਟਰੰਪ ਆ ਜਾਏ, ਪਹਿਲਾਂ ਤਾਂ ਮਾਰਕ ਕਾਰਨੀ ਨੂੰ ਇਹੀ ਸੀ ਕਿ ਵੀ ਪਤਾ ਨਹੀਂ ਟਰੰਪ ਹੀ ਨਾ ਆਏ ਤਾਂ ਫਿਰ ਬਿਲਕੁਲ ਹੀ ਫੂਕ ਨਿਕਲ ਜਾਏਗੀ। ਟਰੰਪ ਆਇਆ ਵੀ, ਪਰ ਆਇਆ ਵੀ ਨਖਰੇ ਨਾਲ, ਤੇ ਗਿਆ ਠੁੱਡ ਮਾਰ ਕੇ, ਵਿੱਚੋਂ ਹੀ ਛੱਡ ਕੇ ਕਿ ਜਿਵੇਂ ਮੈਂ ਵਾਸ਼ਿੰਗਟਨ ਚੱਲਿਆ। ਇਸ ਲਈ ਜਿਹੜਾ ਮੋਦੀ ਦੀ ਇੱਕ ਡਿਜ਼ਾਇਰ ਸੀ ਕਿ ਜੀ ਟਰੰਪ ਨੇ ਹੋਣਾ ਔਰ ਸਾਈਡ ਲਾਈਨ 'ਤੇ ਮੁਲਾਕਾਤ ਹੋਏਗੀ, ਪਰ ਟਰੰਪ ਨੇ ਮੋਦੀ ਨੂੰ ਵੀ ਮੂੰਹ ਨਹੀਂ ਲਾਇਆ, ਉਹ ਤਾਂ ਬਾਕੀਆਂ ਸਭ ਨੂੰ ਵੀ। ਔਰ ਇਸ ਸਾਰੀ ਫੇਲਿਅਰਸ ਦਾ ਇੱਕ ਪਾਰਟ ਇਹ ਵੀ ਸੀ ਕਿ ਕੋਈ ਹੁਣ ਈਰਾਨ ਦੇ ਉੱਤੇ ਜਿਉਂ ਹੀ, ਕਿਉਂਕਿ ਜਦੋਂ ਕਈ ਘਟਨਾਵਾਂ ਇੱਕੋ ਵੇਲੇ ਰਲ ਜਾਂਦੀਆਂ ਨੇ ਤਾਂ ਇੱਕ ਇਸ ਕਿਸਮ ਦੀ ਖੇਡ ਬਣ ਜਾਂਦੀ ਹੈ ਜਿਹਦੇ 'ਚੋਂ ਕੌਣ ਕਿਵੇਂ ਨਿਕਲੇ ਔਰ ਕਿੱਥੇ ਕਿਹੜਾ ਇਸ਼ੂ ਪ੍ਰੋਮੀਨੈਂਸ ਲੈਂਦਾ ਹੈ। ਕਿਉਂਕਿ ਬਾਕੀ ਇਸ਼ੂ ਤਾਂ ਚੱਲ ਹੀ ਰਹੇ ਸੀ, ਪਰ ਜਿਵੇਂ ਇਜ਼ਰਾਈਲ ਨੇ ਈਰਾਨ ਦੇ ਉੱਤੇ ਧਾਵਾ ਬੋਲਿਆ, ਉਹਨਾਂ ਦੇ ਸਾਇੰਟਿਸਟ ਔਰ ਮਿਲਟਰੀ ਜਨਰਲ ਔਰ ਦੂਸਰੇ ਲੋਕ ਮਾਰ ਮੁਕਾਏ, ਔਰ ਈਰਾਨ ਨੇ ਜਵਾਬੀ ਕਾਰਵਾਈ ਵੀ ਕੀਤੀ। ਅੱਜ ਅਸੀਂ 8 ਦਿਨ ਬਾਅਦ ਵੀ ਦੇਖ ਰਹੇ ਹਾਂ ਕਿ ਵੀ ਉਹ ਪਾਰਟ ਅੱਜ ਰਾਤ ਕਿਵੇਂ ਉੱਥੇ ਹੁੰਦੀ ਹੋਏਗੀ, ਵੱਖਰੀ ਲਾਈਨ। ਇਸ ਸਾਰੇ ਦੇ ਚੱਲਦਿਆਂ ਇਹ ਵੀ ਸੀ ਕਿ ਵੀ ਡੀ ਐਸਕੇਲੇਸ਼ਨ ਦੇ ਲਈ ਜਿਹੜਾ ਉਹ ਕਿਹਾ ਜਾਏ ਦੋਨੋਂ ਧਿਰਾਂ ਨੂੰ, ਲੇਕਿਨ ਟਰੰਪ ਇਸ ਲਈ ਵੀ ਰਾਜੀ ਨਹੀਂ ਸੀ। ਟਰੰਪ ਤਾਂ ਸਟੇਟ ਅਵੇ ਜਿਹੜੀ ਆ ਕੰਡੈਮਨੇਸ਼ਨ ਔਰ ਐਨਮੀ ਡਿਕਲੇਅਰ ਕਰਨ ਵਾਲੀ ਲਾਈਨ ਹੀ ਸੀ। ਔਰ ਸ਼ਾਇਦ ਇਹ ਵੀ ਇੱਕ ਰੀਜ਼ਨ ਹੋਏਗਾ ਕਿ ਟਰੰਪ ਨੂੰ ਲੱਗਾ ਵੀ ਜਿਹੜੀ ਫਾਈਨਲ ਸਟੇਟਮੈਂਟ ਹੈ ਉਹਦੇ 'ਚ ਉਹ ਨਹੀਂ ਹੋਣਾ ਜੋ ਹੈ, ਤਾਂ ਉਹਨੇ ਵਿੱਚੇ ਛੱਡਿਆ। ਹਾਲਾਂਕਿ ਜਰਮਨ ਨੇ ਤਾਂ ਬਹੁਤ ਪ੍ਰੋ ਜਿਹੜਾ ਇਜ਼ਰਾਈਲ ਲਾਈਨ ਲਈ, ਉਹਨੇ ਤਾਂ ਕਿਹਾ ਕਿ ਜੀ ਇਹ ਇਜ਼ਰਾਈਲ ਇਜ਼ ਡੂਇੰਗ ਆਵਰ ਡਰਟੀ ਵਰਕ, ਨਹੀਂ ਕਿ ਵੀ ਸਾਡਾ ਭੈੜਾ ਕੰਮ ਜਿਹੜਾ ਹੈ ਉਹ ਅਸੀਂ ਜਿਵੇਂ ਹੁੰਦਾ ਵੀ ਅਸੀਂ ਠੇਕੇ 'ਤੇ ਦੇ ਦਿੱਤਾ ਉਹਨੂੰ ਕਰਨ ਦੇ ਲਈ। ਸੋ ਉਸ ਸਾਰੇ ਟਰੰਪ ਦੇ ਆ ਜਾਣ ਨੇ ਵੀ ਜਿਹੜਾ ਮੋਦੀ ਦੀ ਸਾਈਡ ਲਾਈਨ ਮੀਟ ਤੱਕ ਹੀ ਹੋਣੀ ਸੀ ਉਹ ਤਾਂ ਗਈ ਗੱਲ।
ਫਿਰ ਵੀ ਇੰਡੀਆ ਨੇ ਕੋਈ ਨਾ ਕੋਈ ਕੰਪਨਸੇਟ ਕਰਨਾ ਸੀ ਔਰ ਉਹਦੇ 'ਚ ਉਹਨਾਂ ਨੇ ਉਹਨਾਂ ਦੇ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਨੇ ਦਾਅਵਾ ਕੀਤਾ ਕਿ ਜੀ ਮੋਦੀ ਨੇ ਟਰੰਪ ਦੇ ਨਾਲ 35 ਮਿੰਟ ਗੱਲਬਾਤ ਕੀਤੀ ਔਰ ਟਰੰਪ ਨੂੰ ਕਿਹਾ ਕਿ ਜੀ ਅਸੀਂ ਆਪ ਹੀ ਦੋਨੋਂ ਮੁਲਕਾਂ ਦੇ ਫੌਜੀ ਮੁਖੀਆਂ ਨੇ ਸੀਜ਼ ਫਾਇਰ ਕੀਤਾ ਔਰ ਇਹ ਵੀ ਕਿਹਾ ਜੀ ਅਸੀਂ ਨਾ ਕਿਸੇ ਦੀ ਵਿਚੋਲਗੀ ਕਸ਼ਮੀਰ ਦੇ ਮੁੱਦੇ ਤੇ ਕਬੂਲੀ ਸੀ, ਨਾ ਅਸੀਂ ਕਬੂਲਦੇ ਹਾਂ, ਨਾ ਅਸੀਂ ਕਬੂਲਾਂਗੇ। ਔਰ ਭਾਰਤੀ ਮੀਡੀਆ ਨੇ ਵੀ ਜਿਹੜਾ, ਕਿਉਂਕਿ ਇਹਦੇ ਤੇ ਮੋਦੀ ਨੇ ਆਪਣੇ ਟਵਿੱਟਰ ਤੇ ਤਾਂ ਕੁਝ ਨਹੀਂ ਕਿਹਾ, ਵਿਕਰਮ ਮਿਸ਼ਰੀ ਨੇ ਫੋਰਨ ਅਫੇਅਰਸ ਵੱਲੋਂ ਕਿਹਾ ਜੀ ਇਵੇਂ ਕਿਹਾ। फिर जो गोदी मीडिया, मोदी ने लाल का आंख दिखा दी, मोदी ने ट्रंप की आंखों में आंखें डाल के कहा कि भाड़ में जाओ तुम, हम कोई परवाह नहीं करते। इदां ਦੀਆਂ ਹੈਡਲਾਈਨਸ ਉਹਨਾਂ ਦੇ NDTV, आज तक, ਦੂਜੇ ਤੀਜੇ ਜਿੰਨੇ ਉੱਥੇ ਕੋਈ ਅਰਨਾਬ ਗੋਸਵਾਮੀ ਤੇ ਕੋਈ ਗੋਬਰ ਆਰੀਆ ਤੇ ਦੂਜੇ ਜਿਹੜੇ ਨੇ ਉਹਨਾਂ ਨੇ ਇਸ ਸਾਰੀ ਲਾਈਨ ਨੂੰ ਲਿਆ। ਹਾਲਾਂ ਇਹ ਕਹੋ ਵੀ ਮਾੜੇ ਦਿਨਾਂ ਦੀ ਗੱਲ ਹੈ, 67 ਆਈ ਹੋਈ ਹੈ ਇਹਦੇ ਤੇ ਮੋਦੀ ਤੇ ਵੀ ਔਰ ਭਾਰਤ ਤੇ ਵੀ। ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਹੈ ਟਰੰਪ ਨੇ ਜਿਹੜਾ ਜਿੱਥੇ ਪਾਕਿਸਤਾਨੀ ਫੌਜੀ ਮੁਖੀ ਨੂੰ ਲੰਚ ਦੇ ਲਈ ਸੱਦਿਆ ਔਰ ਉਸੇ ਦੌਰਾਨ ਉਹਨੇ ਫਿਰ ਅਗੇਨ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਜੀ ਦੋਨੋਂ ਨਿਊਕਲੀਅਰ ਪਾਵਰ ਸੀ, ਉਹਨਾਂ ਦੀ ਸੀਜ਼ ਫਾਇਰ ਕਰਵਾਤਾ ਮੈਂ ਔਰ ਇਹਦੇ ਕਰਕੇ ਜਿਹੜਾ ਲੱਖਾਂ ਜਾਨਾਂ ਬਚ ਗਈਆਂ, ਨਹੀਂ ਤਾਂ ਇਹ ਨਿਊਕਲੀਅਰ ਹੋ ਜਾਣਾ ਸੀ। ਅੱਛਾ। ਸੋ ਇਹ ਵੀ ਇੱਕ ਵੱਡੀ ਫੇਲਰ। ਉਹਦੇ ਤੋਂ ਬਾਅਦ ਹੁਣ ਅਜੇ ਤੱਕ ਭਾਰਤ ਦੀ ਫੋਰਨ ਮਿਨਿਸਟਰੀ ਦਾ ਕੋਈ ਨਹੀਂ ਆਇਆ ਕਿ ਭਾਈ ਇਹ ਅਮਰੀਕਾ ਨੇ ਤਾਂ ਇਹ ਈਵਨ ਜਿਹੜੀ ਫੋਨ ਕਨਵਰਸੇਸ਼ਨ ਦੇ ਦਾਅਵੇ ਸੀ ਉਹਨੂੰ ਵੀ ਝੁਠਲਾ ਦਿੱਤਾ। ਫਿਰ ਮੋਦੀ ਦਾ ਜਿਹਨੂੰ ਬੈਕਡੋਰ ਚੈਨਲ ਰਾਹੀਂ ਇਹ ਸੀ ਕਿ ਜਿਹੜੀ ਫਾਈਨਲ ਸਟੇਟਮੈਂਟ ਹੈ 7 ਮੁਲਕਾਂ ਦੀ, ਉਹਦੇ 'ਚ ਟੈਰਰਿਜ਼ਮ ਦਾ ਲਫ਼ਜ਼ ਆ ਜਾਏ, ਇੰਟਰਨੈਸ਼ਨਲ ਟੈਰਰਿਜ਼ਮ ਜਾਂ ਟੈਰਰਿਜ਼ਮ ਜੋ ਉਹਨਾਂ ਦਾ ਫੇਵਰੇਟ ਪਾਕਿਸਤਾਨ ਨੂੰ ਵੀ ਬਦਨਾਮ ਕਰਨ ਲਈ ਔਰ ਅਦਰਵਾਈਜ਼ ਹੈ, ਉਹ ਤਾਂ ਕੀ ਆਉਣਾ ਸੀ। ਉਹਦੇ ਫਾਈਨਲ ਸਟੇਟਮੈਂਟ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਹੋਇਆ। ਸੋ ਜ਼ਾਹਰ ਹੈ ਕਿ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਉਸ ਦੇ ਵਿੱਚ ਇਸ ਵੇਲੇ ਭਾਰਤ ਮੁੱਖ ਤੌਰ ਤੇ ਫਿਗਰ ਕਰਦਾ ਔਰ ਇਹ ਸਾਰੇ ਦੇ ਚੱਲਦਿਆਂ ਈਵਨ ਜਿਹੜੀ ਜਿਵੇਂ ਮੈਂ ਕੱਲ ਕਿਹਾ ਸੀ ਵੀ ਇੱਕੋ ਆਪਣੀ ਪ੍ਰਾਪਤੀ ਜ਼ਰੂਰ ਗਿਣਾ ਸਕਦੇ ਨੇ ਕਿ ਜੀ ਅਸੀਂ ਜਿਹੜਾ ਹਾਈ ਕਮਿਸ਼ਨਰ ਲੈਵਲ ਦੀ ਜਿਹੜੀ ਹੈ ਆਪਸੀ ਸਾਂਝ ਉਸ ਨੂੰ ਰੀਸਟੋਰ ਕਰ ਰਹੇ ਹੈ। ਲੇਕਿਨ ਜਿਉਂ ਹੀ ਮੋਦੀ ਨੇ ਕੈਨੇਡਾ ਛੱਡਿਆ ਔਰ ਉਸ ਤੋਂ ਫੌਰਨ ਬਾਅਦ ਸੀਸਸ ਨੇ ਆਪਣੀ ਰਿਪੋਰਟ ਜਿਹੜੀ ਬਾਅਦ 'ਚ ਪਾਰਲੀਮੈਂਟ 'ਚ ਵੀ ਰੱਖੀ ਔਰ ਆਪਣੇ ਵੈਬਸਾਈਟ ਤੇ ਵੀ ਅਪਲੋਡ ਕੀਤੀ 2024 ਦੀ। ਔਰ ਇਹ ਜਿਹੜਾ ਹੈਡਿੰਗ ਵੀ ਇਸ ਸਬਜੈਕਟ ਦਾ ਹੈ ਕਿ ਭਾਈ ਇਹ ਜਿਹੜਾ ਮੋਦੀ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਉਹਦੇ ਜਾਣ ਦੇ ਉਸ ਦਾ ਜਿਹੜਾ ਉਹ ਕਵਾੜ ਕੀਤਾ ਗਿਆ ਚੰਗੀ ਤਰ੍ਹਾਂ। ਔਰ ਇਹ ਸਾਰੇ ਦੇ ਉੱਤੇ ਇਹਨਾਂ ਦੇ ਆਪਣੇ ਮੀਡੀਆ ਨੇ ਹੀ ਇਹ ਕਿਹਾ ਕਿ ਇਹ ਡੇ ਆਫਟਰ ਮੋਦੀ ਕਾਰਨੀ ਰੀਸੈਟ ਟਾਈਜ਼, official Canadian government report doubles down on Niger killing allegations ਕਿ ਵੀ ਅੱਗੇ ਜੋ ਸੀ ਡਬਲ ਡਾਊਨ ਦਾ ਮਤਲਬ ਹੁੰਦਾ ਵੀ ਦੂਣੀ ਸਟਰੈਂਥ ਦੇ ਨਾਲ ਉਹਨਾਂ ਨੇ ਭਾਰਤ ਨੂੰ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਕਿ ਉਹਨਾਂ ਨੇ ਨਿਜਰ ਦੀ ਕਿਲਿੰਗ ਕੀਤੀ ਹੈ। ਔਰ ਇਹ ਵੀ ਕਿਹਾ ਕਿ 2024 ਦੇ ਵਿੱਚ ਵੀ, ਕਿਉਂਕਿ ਰਿਪੋਰਟ 2024 ਨਾਲ ਸੰਬੰਧਿਤ ਹੈ, ਹੁਣ ਅਸੀਂ ਜਿਹੜਾ ਜੂਨ ਮਹੀਨੇ 'ਚ ਗੱਲ ਕਰ ਰਹੇ ਹਾਂ ਸਾਲਾਨਾ ਰਿਪੋਰਟ ਸੀਸਸ ਉਹਨਾਂ ਦੀ ਜਿਹੜੀ ਹੈ ਮੇਨ ਕੈਨੇਡੀਅਨ ਸਰਵਿਸ, ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਸਰਵਿਸ, ਇਹਦੀ ਐਬਰੀਵੇਸ਼ਨ ਹੁੰਦੀ। ਔਰ ਇਸ ਦੇ ਵਿੱਚ ਮੈਂ ਕਿਉਂਕਿ ਰਿਪੋਰਟ ਆਲਰੇਡੀ ਅਵੇਲੇਬਲ ਵੀ ਹੈ ਉਹਨਾਂ ਦੇ ਵੈਬਸਾਈਟ ਤੇ, ਪਰ ਮੈਂ ਉਹਦੇ 'ਚੋਂ ਕੁਛ ਜਿਹੜੇ ਮੁੱਖ ਨੇ ਜਿਹੜੀ ਸੀਸਸ ਦੀ ਰਿਪੋਰਟ ਹੈ ਵਿਚ ਨੇਮਡ ਇੰਡੀਆ ਪ੍ਰੋਮੀਨੈਂਟਲੀ, ਉਹਨੇ ਕਿਹਾ ਕਿ ਮੇਨ ਪਰਪੀਟਰੇਟਰ ਆਫ ਫੋਰਨ ਇੰਟਰਫੇਰੈਂਸ ਐਂਡ ਐਸਪਾਇਨੇਜ ਅਗੇਂਸਟ ਕੈਨੇਡਾ, ਕਿ ਇਹ ਵੱਡਾ ਐਕਟਰ ਹੈ ਇੰਡੀਆ ਜਿਹੜਾ ਕੈਨੇਡਾ ਦੇ ਮਾਮਲਿਆਂ 'ਚ ਇੰਟਰਫੇਅਰ ਵੀ ਕਰ ਰਿਹਾ ਹੈ ਔਰ ਐਸਪਾਇਨੇਜ ਵੀ, ਐਸਪਾਇਨੇਜ ਜਸੂਸੀ ਨੂੰ ਕਹਿੰਦੇ ਨੇ। ਔਰ ਇਹ 18 ਜੂਨ ਨੂੰ ਹੀ ਰਿਲੀਜ਼ ਹੋਈ ਵੈਨਸਡੇ ਰਿਪੋਰਟ। ਔਰ ਇਹ ਕਿਉਂਕਿ G7 ਸਮਿਟ ਤੋਂ ਬਾਅਦ ਕਾਰਨੀ ਔਰ ਮੋਦੀ ਦੀ ਮੀਟਿੰਗ ਸੀ, ਉਸ ਤੋਂ ਫੌਰਨ ਬਾਅਦ ਇਹ ਹੋਇਆ। ਔਰ ਇਸ ਦੇ ਚੱਲਦਿਆਂ ਜਿਹੜਾ ਅਜੇ ਤੱਕ ਭਾਰਤ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਇਸ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਦਿੱਤਾ, ਆਉਣ ਵਾਲੇ ਦਿਨਾਂ 'ਚ ਦੇਣਗੇ। ਲੇਕਿਨ ਹੁਣ ਜਿਹੜਾ ਇਸ ਰਿਪੋਰਟ ਦਾ ਮੈਂ ਕੁਛ ਹਿੱਸਾ ਸਾਂਝਾ ਕਰਨਾ ਚਾਹੁੰਦਾ, ਇਹ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਲਿੰਕਸ ਬਿਟਵੀਨ ਦਾ ਗਵਰਨਮੈਂਟ ਆਫ ਇੰਡੀਆ ਐਂਡ ਦਾ ਨਿਜਰ ਮਰਡਰ signal a significant escalation
in India's repression efforts against the Khalistan movement and a clear intent to target individuals in North America. ਇਹ ਬੜੀ ਸਟਰੋਂਗ ਸਟੇਟਮੈਂਟ ਹੈ ਜੀ ਕਿ ਗਵਰਨਮੈਂਟ ਆਫ ਇੰਡੀਆ ਤੇ ਨਿੱਜਰ ਦਾ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਦੇ ਕਲੋਜ਼ ਰਿਲੇਸ਼ਨ ਮਤਲਬ ਉਹਨਾਂ ਦੇ ਹਾਇਰ ਕੀਤੇ ਹੋਏ ਬੰਦੇ ਨੇ ਇਹ ਜਿਹੜਾ ਗੱਲ ਦੱਸਦੀ ਹੈ ਕਿ ਕਿਵੇਂ ਇੰਡੀਅਨ ਗਵਰਨਮੈਂਟ ਨੇ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਜਿਹੜਾ ਹੈ ਉਹ ਨਾਰਥ ਅਮਰੀਕਾ 'ਚ ਇਕੱਲਾ ਇਹ ਨਹੀਂ ਹੈ ਨਾਰਥ ਅਮਰੀਕਾ ਦੇ ਹਵਾਲੇ ਨਾਲ ਅਸੀਂ ਅਮਰੀਕਾ ਕੈਨੇਡਾ ਮੈਕਸੀਕੋ ਵੀ ਕਹਿ ਸਕਦੇ ਕਿ ਉਹਨਾਂ ਦੇ ਯਤਨ ਬਹੁਤ ਤੇਜ਼ ਹੋਏ ਨੇ ਔਰ ਫਿਰ ਉਹਨਾਂ ਨੇ ਕਿਹਾ ਕਿ 40 years ਆਫ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਹੈ ਕਿਉਂਕਿ ਸੀਸਸ ਨੂੰ ਵੀ 40 ਸਾਲ ਹੋਏ ਨੇ ਇਹ ਵੀ ਉਹਨਾਂ ਨੇ ਨਾਲ ਮਾਰਕ ਕੀਤੀ referring to the continuing investigation into the murder of Khalistani activist Hardeep Singh Nijjar, who was gunned down at a Gurdwara in June 2023. The CSIS said 4 individuals were arrested in May 2024 and charged with first-degree murder and conspiracy to commit murder, and criminal proceedings were underway. It said investigations ਉਹਨਾਂ ਨੇ ਕਿਹਾ ਕਿ ਜੀ 4 ਕ੍ਰਿਮੀਨਲ ਫੜੇ ਜਿਨ੍ਹਾਂ ਨੇ ਨਿਜਰ ਦਾ ਮਰਡਰ ਕੀਤਾ ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਔਰ ਅਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਿਹੜੀ ਗੱਲ ਹੁਣ ਇਟ ਸੈਡ ਇਨਵੈਸਟੀਗੇਸ਼ਨਸ ਪੁਆਇੰਟ ਟੂ ਏ ਲਿੰਕ ਬਿਟਵੀਨ ਏਜੰਟਸ ਆਫ ਦਾ ਗਵਰਨਮੈਂਟ ਆਫ ਇੰਡੀਆ ਐਂਡ ਕ੍ਰਿਮੀਨਲ ਨੈਟਵਰਕਸ ਟੂ ਸੋ ਵਾਇਲੈਂਟ ਐਕਟੀਵਿਟੀ ਇਨ ਸਾਊਥ ਏਸ਼ੀਅਨ ਕਮਿਊਨਿਟੀਜ਼ ਇਨ ਕੈਨੇਡਾ ਕਿ ਜਿਹੜੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਉਹਦੇ 'ਚ ਸਾਨੂੰ ਸਿੱਧਾ ਲਿੰਕ ਮਿਲਿਆ ਗਵਰਨਮੈਂਟ ਆਫ ਇੰਡੀਆ ਦੇ ਏਜੰਟ ਔਰ ਜਿਹੜਾ ਕ੍ਰਿਮੀਨਲ ਨੈਟਵਰਕ ਉਹਨਾਂ ਨੇ ਖੜਾ ਕੀਤਾ ਹੋਇਆ ਕੈਨੇਡਾ ਦੇ ਵਿੱਚ ਇਹ ਸਿੱਧੇ ਤੌਰ 'ਤੇ ਇਨਵੋਲਵ ਨੇ ਔਰ ਇਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਿਹੜਾ ਉਹ ਹਿੰਸਾ ਫੈਲਾ ਰਹੇ ਨੇ ਔਰ ਫਿਰ ਉਹਨਾਂ ਨੇ ਕਿਹਾ ਵੀ ਨਾਲ ਉਹਨਾਂ ਨੇ ਐਡ ਕੀਤਾ ਦੈਟ 6 ਇੰਡੀਅਨ ਡਿਪਲੋਮੈਟਸ ਵਰ ਐਕਸਪੈਲਡ ਟੂ ਡਿਸਰਪਟ ਦਿਸ ਨੈਟਵਰਕ ਕਿ ਇਹ ਜਿਹੜਾ ਕ੍ਰਿਮੀਨਲ ਨੈਟਵਰਕ ਇਹਨਾਂ ਨੇ ਖੜਾ ਕੀਤਾ ਹੈ 6 ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ 'ਚੋਂ ਇਸ ਲਈ ਕੱਢਿਆ ਗਿਆ ਤਾਂ ਕਿ ਇਹ ਜਿਹੜਾ ਕ੍ਰਿਮੀਨਲ ਨੈਕਸਸ ਹੈ ਇਹਨਾਂ ਨੇ ਬਣਾਇਆ ਹੋਇਆ ਇਸ ਨੂੰ ਖਤਮ ਕੀਤਾ ਜਾਏ ਫਿਰ ਉਹਨਾਂ ਨੇ ਕਿਹਾ ਕਿ ਇਨ ਅਕਤੂਬਰ 2024 the Canadian government expelled India's High Commissioner Sanjay Kumar Verma and 5 other embassy officials on charges linked to the case, which India roundly denied, expelling 6 Canadian diplomats. कि उन्होंने 6 कड्डे फिर इंडिया ने भी कढ़ते और इंडिया ने डिनाई किया कि भी ये नहीं है। हाँ इस रिपोर्ट च जिहड़ा इंडियन मीडिया जिन्होंने उछाल रहा है कि जी ये पहली बार है कि उन्होंने सीसस ने मन्निया कि खालिस्तानी एक्सट्रीमिस्ट ग्रुप भी ने ਜਿਹੜੇ ਪੋਲੀਟੀਕਲੀ ਮੋਟੀਵੇਟਡ ਵਾਇਲੈਂਟ ਐਕਸਟ੍ਰੀਮਿਜ਼ਮ ਪੈਦਾ ਕਰ ਰਹੇ ਨੇ ਹਾਲਾਂਕਿ ਜਦੋਂ ਮੈਂ ਰਿਪੋਰਟ ਨੂੰ ਡੀਟੇਲ ਨਾਲ ਦੇਖਿਆ ਇਹਦੇ 'ਚ ਉਹਨਾਂ ਨੇ ਕਿਹਾ ਹਾਊਐਵਰ ਇਟ ਸੈਡ ਵਾਈਲ ਸਮ ਆਫ ਖਾਲਿਸਤਾਨੀ ਸੈਪਰੇਟ ਸਪੋਰਟਰਸ ਟੁੱਕ ਪਾਰਟ ਇਨ ਲੈਜੀਟੀਮੇਟ ਪ੍ਰੋਟੈਸਟ ਐਂਡ ਅਦਰ ਐਕਟੀਵਿਟੀਜ਼ ਕਿ ਵੀ ਜਿਹੜਾ ਇੱਕ ਵੱਡਾ ਤਬਕਾ ਹੈ ਉਹ ਲੈਜੀਟੀਮੇਟ ਜਿਹੜਾ ਤੁਸੀਂ ਪੀਸਫੁਲ ਪ੍ਰੋਟੈਸਟ ਜਾਂ ਦੂਸਰਾ ਕਰਦੇ ਹੋ ਓਨਲੀ ਏ ਸਮਾਲ ਗਰੁੱਪ ਆਫ ਇੰਡੀਵਿਜੂਅਲਸ ਉਹ ਵੀ ਅਜੇ ਕੋਈ ਫੜਿਆ ਨਹੀਂ ਹੈ ਕੈਨੇਡਾ ਨੇ ਜਾਂ ਆਇਡੈਂਟੀਫਾਈ ਨਹੀਂ ਕੀਤਾ ਪਰ ਲੇਕਿਨ ਉਹਨਾਂ ਨੇ ਜ਼ਰੂਰ ਕਿਹਾ ਕਿ ਓਨਲੀ ਏ ਸਮਾਲ ਗਰੁੱਪ ਆਫ ਇੰਡੀਵਿਜੂਅਲਸ ਆਰ ਕੰਸੀਡਰਡ ਖਾਲਿਸਤਾਨੀ ਐਕਸਟ੍ਰੀਮਿਸਟ ਬਿਕੋਜ਼ they continue to use Canada as a base for promotion, fundraising or planning of violence primarily in India. ਹਾਲਾਂਕਿ ਇਹ ਨਹੀਂ ਹੈ ਵੀ ਕਿਸੇ ਖਾਲਿਸਤਾਨੀ ਨੇ ਕੈਨੇਡਾ ਦੀ ਧਰਤੀ ਤੇ ਵਾਇਲੈਂਸ ਕੀਤੀ ਹੈ ਉਹਨੂੰ ਵੀ ਇਹ ਵੀ ਕਿਉਂਕਿ ਇੰਡੀਅਨ ਚਾਰਜ ਹੈ ਉਹਨਾਂ ਨੇ ਕਰ ਲਿਆ ਕਿ ਜੀ ਫੰਡ ਜੇ ਹੁਣ ਪੰਜਾਬ ਦੇ ਵਿੱਚ ਜਿਹੜੇ ਇੰਨੇ ਜੁਝਾਰੂ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਹੈ ਉਹਨਾਂ ਦੇ ਬੱਚਿਆਂ ਦੀ ਫੀਸ ਹੈ ਐਜੂਕੇਸ਼ਨ ਹੈ ਉਹਨਾਂ ਦੇ ਅੱਗੋਂ ਪੇਰੈਂਟਸ ਬਜ਼ੁਰਗ ਪੇਰੈਂਟਸ ਦਾ ਉਹਨੂੰ ਵੀ ਇੰਡੀਆ ਨੇ ਲੇਬਲ ਕਰਦੇ ਨੇ ਕਿ ਜੀ ਦੇਖੋ ਇਹ ਉਹਨਾਂ ਦੀ ਅੱਤਵਾਦੀਆਂ ਦੀ ਮਦਦ ਕਰਦੇ ਨੇ ਸੋ ਇੰਨਾ ਕੁ ਜਿਹੜਾ ਉਹਨਾਂ ਨੇ ਸੀਸਸ ਨੇ ਕਿਹਾ ਕਿ ਬੇਸ਼ੱਕ 2024 ਦੇ ਵਿੱਚ ਕੋਈ ਜਿਹੜੀ ਹੈ ਵਾਇਲੈਂਟ ਐਕਟੀਵਿਟੀ ਕੈਨੇਡਾ ਦੇ ਵਿੱਚ ਨਹੀਂ ਹੋਈ ਬਟ ਸੈਡ ਦੇਅਰ ਓਨ ਗੋਇੰਗ ਇਨਵੋਲਵਮੈਂਟ ਇਨ ਵਾਇਲੈਂਟ ਐਕਟੀਵਿਟੀਜ਼ ਇਹ ਜਿਹੜਾ ਕੱਲ੍ਹ ਨੂੰ ਕੀ ਹੁੰਦਾ ਇਹ ਉਹਦੇ 'ਚ ਇਹਨਾਂ ਦੀ ਓਨ ਗੋਇੰਗ ਐਕਟੀਵਿਟੀ ਹੈ ਫਿਰ ਇਸ ਰਿਪੋਰਟ ਦੇ ਵਿੱਚ ਜਿਹੜੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੰਡੀਅਨ ਸਿਸਟਮ ਦੀ ਦਖਲਅੰਦਾਜ਼ੀ ਹੈ ਉਹਦੀ ਗੱਲ ਵੀ ਰਿਪੋਰਟ ਸੈਟ ਕੈਨੇਡਾ ਮਸਟ ਰਿਮੇਨ ਵਿਜੀਲੈਂਟ ਅਬਾਊਟ ਕੰਟੀਨਿਊਡ ਫੋਰਨ ਇੰਟਰਫੇਰੈਂਸ conducted by the government of India, not only within ethnic, religious and cultural communities, but also in Canada's political system. ਇਸ ਤੋਂ ਸਟਰੋਂਗ ਕੀ ਹੋਏਗਾ ਕਿ ਵੀ ਇਸ ਤੋਂ ਵਿਜੀਲੈਂਟ ਰਹਿਣ ਦੀ ਲੋੜ ਹੈ ਕਿਉਂਕਿ
ਭਾਰਤੀ ਹਕੂਮਤ ਲਗਾਤਾਰਤਾ ਦੇ ਨਾਲ ਜਿਹੜੀ ਹੈ ਕੈਨੇਡਾ 'ਚ ਐਥਨਿਕ ਜ਼ਾਹਰ ਹੈ ਤਿੰਨੋਂ ਹੀ ਚੀਜ਼ਾਂ ਸਿੱਖਾਂ ਦੇ ਮਾਮਲੇ 'ਚ ਰਿਲੀਜੀਅਸ ਐਂਡ ਕਲਚਰਲ ਬਿਲਕੁਲ ਉਹਦੇ 'ਚ ਤਾਂ ਇਹ ਇਨਵੋਲਵ ਹੋ ਕੇ ਇੰਟਰਫੀਅਰ ਕਰ ਹੀ ਰਹੇ ਨੇ, ਵਾਇਲੈਂਸ ਵੀ ਕਰ ਰਹੇ ਨੇ, ਬਟ ਆਲਸੋ ਇਨ ਕੈਨੇਡਾਜ਼ ਪੋਲੀਟੀਕਲ ਸਿਸਟਮ। ਔਰ ਉਹਦੇ 'ਚ ਉਹਨੇ ਕਿਹਾ ਵੀ ਕਿਉਂਕਿ ਇਹ ਜਿਹੜਾ ਅਫੀਸ਼ੀਅਲ ਕਮਿਸ਼ਨ ਬਣਿਆ ਸੀ ਜਸਟਿਸ ਹੋਕ ਕਮਿਸ਼ਨ 192 ਸਫ਼ੇ ਦੀ ਉਹਨਾਂ ਦੀ ਰਿਪੋਰਟ ਸੀ, ਉਸ ਦੇ ਉੱਤੇ ਬੇਸਡ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਫੀਸ਼ੀਅਲ ਕਮਿਸ਼ਨਸ ਐਲੀਗੇਸ਼ਨ ਅਗੇਂਸਟ ਨਿਊ ਦਿੱਲੀ ਆਫ ਪੋਲੀਟੀਕਲ ਇੰਟਰਫੇਰੈਂਸ and the alleged use of proxies to influence elections by the Indian government in January this year ਕਿ ਆ ਜਿਹੜੀ 2024 ਦੇ ਵਿੱਚ ਚੋਣਾਂ ਹੋਈਆਂ ਉਸ ਦੇ ਵਿੱਚ ਪ੍ਰੋਕਸੀਜ਼ ਨੂੰ ਯੂਜ਼ ਕਰਕੇ ਇੰਡੀਅਨ ਗਵਰਨਮੈਂਟ ਨੇ ਜਿਹੜੇ ਪੈਸੇ ਨੇ ਉਹ ਪੰਪ ਕੀਤੇ। ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ the Ministry of External Affairs had denied these allegations। ਉਹਨਾਂ ਨੇ ਕਿਹਾ ਜੀ ਨਹੀਂ ਇੰਡੀਆ ਨੇ ਵੀ ਅਸੀਂ ਨਹੀਂ ਕੀਤਾ। ਔਰ ਇਸ ਦੇ ਨਾਲ ਉਹਨਾਂ ਨੇ ਮੋਦੀ ਦੇ ਉੱਤੇ ਵੀ ਫਿਰ ਡਾਇਰੈਕਟ ਵਿਦਨ ਇੰਡੀਆ ਹਿੰਦੂਤਵਾਦੀ ਪੋਲੀਟਿਕਸ ਨੂੰ ਕਿਵੇਂ ਵਰਤਿਆ ਜਾ ਰਿਹਾ ਵੀ ਇਸ ਰਿਪੋਰਟ ਦਾ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਕਿ ਇੰਡੀਆ ਇਟਸ ਐਲੀਗੇਸ਼ਨ ਔਨ ਟਰਾਂਸਨੈਸ਼ਨਲ ਰਿਪਰੈਸ਼ਨ ਵਿਦ ਇੰਡੀਆਜ਼ 2024 ਇਲੈਕਸ਼ਨ ਆਊਟਕਮ ਐਂਡ ਮੋਦੀ ਗਵਰਨਮੈਂਟਸ ਹਿੰਦੂ ਨੈਸ਼ਨਲਿਸਟ ਪਾਲਿਸੀ ਏਜੰਡਾ ਇਨ ਪਾਰਟਿਕੂਲਰ। ਮੋਦੀ ਦੇ ਹਿੰਦੂ ਨੈਸ਼ਨਲਿਸਟ ਏਜੰਡੇ ਬਾਰੇ ਸੀਸਿਸ ਰਿਪੋਰਟ ਕਹਿੰਦੀ ਹੈ Prime Minister Modi and his core ministers and advisors are keen to build India's global influence and counter any activity they consider as anti-India at home or abroad in the name of domestic stability and prosperity। ਕਿ ਵੀ ਇਹ ਇੰਨਾ ਜਿਹੜਾ ਸੋਲਿਡ ਹਿੰਦੂਤਵਾ ਗਰੁੱਪ ਹੈ ਇਹ ਕੋਈ ਵੀ ਗੱਲ ਮੋਦੀ ਦੇ ਜਾਂ RSS ਜਾਂ ਹਿੰਦੂਤਵਾ ਦੇ ਖਿਲਾਫ ਨਾ ਭਾਰਤ ਸੁਣਨਾ ਚਾਹੁੰਦੇ ਨੇ ਨਾ ਹੀ ਕਿਤੇ ਬਾਹਰ ਸੁਣਨਾ ਚਾਹੁੰਦੇ ਨੇ। ਇਸ ਲਈ ਇਹ ਵਾਇਲੈਂਸ ਦਾ ਸਹਾਰਾ ਲੈ ਰਹੇ ਨੇ ਕਿਉਂਕਿ ਇਹ ਜਿਹੜਾ ਉਹਨਾਂ ਦੇ ਕੋਰ ਮਿਨਿਸਟਰਸ ਐਂਡ ਐਡਵਾਈਜ਼ਰਸ ਆਰ ਕੀਨ ਟੂ ਬਿਲਡ ਇੰਡੀਆਜ਼ ਗਲੋਬਲ ਇਨਫਲੂਐਂਸ ਐਂਡ counter any activity they consider as anti-India at home or abroad in the name of domestic stability and prosperity। ਔਰ ਇਹ ਉਹਨਾਂ ਨੇ ਇਹ ਸਾਰੇ ਨੂੰ ਜਿਹੜਾ ਸੀਸਿਸ ਰਿਪੋਰਟ ਨੇ ਹੋਰ ਵੀ ਮੁਲਕਾਂ ਨੂੰ ਪੁਆਇੰਟ ਆਊਟ ਕੀਤਾ ਪਰ ਅਸੀਂ ਸਮਝਦੇ ਹਾਂ ਕਿ ਵੀ ਅਜੇ ਕਿਉਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹਦੇ 'ਤੇ ਰਿਐਕਟ ਨਹੀਂ ਕੀਤਾ, ਚੀਕਾਂ ਹੀ ਮਾਰਨਗੇ। ਪਰ ਅਫਸੋਸ ਇਸ ਗੱਲ ਦਾ ਹੈ ਵੀ ਇਹ ਸੀਸਿਸ ਰਿਪੋਰਟ ਜਿਹੜਾ ਮਾਰਕ ਕਾਰਨੀ ਦੇ ਸਾਹਮਣੇ ਸੀ ਕਿਉਂਕਿ 2 ਦਿਨ ਬਾਅਦ ਮੀਟ ਤੋਂ ਤਾਂ ਉਹਨੇ ਰਿਲੀਜ਼ ਕੀਤੀ ਸੀਸਿਸ ਨੇ। ਇਹਦੇ ਬਾਵਜੂਦ ਜਿੰਨਾ ਮਰਜ਼ੀ ਦਬਾਅ ਮਾਰਕ ਕਾਰਨੀ 'ਤੇ ਹੁੰਦਾ, ਅਮਰੀਕਾ ਦਾ ਹੁੰਦਾ ਜਾਂ ਇਟਲੀ ਜਾਂ ਫਰਾਂਸ ਦਾ ਹੁੰਦਾ, ਮੋਦੀ ਨੂੰ ਇਨਵਾਈਟ ਨਹੀਂ ਸੀ ਕਰਨਾ ਚਾਹੀਦਾ। ਪਰ ਚਲੋ ਬਾਕੀ ਜਿਸ ਅੰਦਾਜ਼ ਸਿੱਖਾਂ ਨੇ ਵਿਰੋਧ ਕੀਤਾ ਜ਼ੋਰਦਾਰ ਪ੍ਰੋਟੈਸਟ ਆਟਵਾ ਦੇ ਵਿੱਚ ਵੀ ਕੈਲਗਰੀ ਦੇ ਵਿੱਚ ਵੀ ਮੌਕੇ ਦੇ ਉੱਤੇ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਔਰ ਜਿਵੇਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਐਕਸਪੋਜ਼ਰ ਮਿਲਿਆ ਇਹ ਮੈਂ ਸਮਝਦਾ ਵੀ ਇਹ ਜਿਵੇਂ ਕਹਿੰਦੇ ਨੇ ਵੀ ਬਿਸਤੀ ਕਰਵਾਉਣ ਮੋਦੀ ਆਇਆ ਸੀ ਤੇ ਜੁੱਤੀਆਂ ਖਾ ਕੇ ਗਿਆ ਔਰ ਅਜੇ ਵੀ ਪਿੱਛੋਂ ਵੀ ਜੁੱਤੀਆਂ ਹੀ ਪੈ ਰਹੀਆਂ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।